ਸਾਡਾ ਹਮਸਾਇਆ ਮੁਲਕ ਭਾਰਤ ਜਿਹੜਾ ਇਸ ਵੇਲੇ ਜੰਗੀ ਜਨੂਨ ਦੇ ਵਿੱਚ ਮੁਬਤਲਾ ਵੇ, ਜਿਹਦੇ ਸਿਰ ਦੇ ਉੱਤੇ ਜੰਗ ਦਾ ਭੂਤ ਜਿਹੜਾ ਨਾ ਉਹ ਸਵਾਰ ਹੋਇਆ ਵੇ। ਤੇ ਅਲਹਮਦੁਲਿਲਾ ਪਰਸੋਂ ਅਸਾਂ ਉਹਨਾਂ ਦਾ ਉਹ ਭੂਤ ਉਤਾਰਿਆ, ਥੋੜੀ ਸਾਰੀ ਅਕਲ ਜਿਹੜੀ ਉਹ ਟਿਕਾਣੇ ਆਈ ਹੈ। ਕੋਈ ਮੁਲਕ ਤਰੱਕੀ ਕਰਦਾ, ਕੋਈ ਮੁਲਕ ਅੱਗੇ ਵੱਧਦਾ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਪੈਰ ਖਿੱਚਣੇ ਸ਼ੁਰੂ ਕਰ ਦਈਏ। ਤੇ ਫਿਰ ਜਦੋਂ ਅਸਾਂ ਜੀ ਹਮਲਾ ਕੀਤਾ ਨਾ, ਤੇ ਜਨਾਬ ਫਿਰ ਨਿਕਲ ਗਿਆ ਚੀਕਾਂ। ਫਿਰ ਜਨਾਬ ਮਾਰੀ ਵੀ ਅਮਰੀਕਾ ਨੂੰ ਆਵਾਜ਼, ਦੂਜੇ ਮੁਲਕਾਂ ਨੂੰ, ਰੂਸ ਨੂੰ ਮਾਰੀਗਾ ਮੈਨੂੰ ਬਚਾ ਲਓ, ਮੈਂ ਮਰ ਚੱਲਾ ਜੇ। ਤੇ ਜੇ ਤੂੰ ਪਹਿਲਾਂ ਹੀ ਅਮਨ ਦਾ ਦਾਈ ਹੁੰਦਾ ਤੇ ਕੰਮ ਚੰਗਾ ਨਹੀਂ ਸੀ। ਅਸੀਂ ਹਮਸਾਏ ਆ ਇੱਕ ਅੱਛੀ ਮਿਸਾਲ ਕਾਇਮ ਕਰੀਏ। ਉਹ ਦੂਜਿਆਂ ਮੁਲਕਾਂ ਨੂੰ ਵੇਖੋ, ਯੂਰਪ ਨੂੰ ਵੇਖੋ, ਅਰਬ ਨੂੰ ਵੇਖੋ, ਕਿੱਥੇ ਸਰਹੱਦਾਂ ਨਜ਼ਰ ਆਉਂਦੀਆਂ ਜੇ। ਉਹ ਇੱਕ ਛੋਟੇ ਜਿਹੇ ਪੱਟੀ ਲਾਈ ਹੈ, ਆਉਂਦੇ ਜਾਂਦੇ ਨੇ ਇੱਕ ਦੂਜੇ ਵੱਲ, ਬੜੇ ਜਨਾਬ ਆਪਣਾ ਪੁਰਸਕੂਨ ਰਹਿੰਦੇ ਨੇ। ਉਹ ਲੋਕ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ, ਤੇ ਅਸੀਂ ਜੰਗਾਂ ਦੇ ਵਿੱਚ ਆਪਣੇ अस्सलाम वालेकुम, वेलकम टू माई न्यू व्लॉग। मैं तुहाडा दोस्त सुल्तान शेख, पंजाब के खूबसूरत संती शहर सियालकोट तो और पिंड पूरब कलेर। और तुसीं वेखण दे हो मेरा यूट्यूब चैनल अपना पंजाबी व्लॉग। नई सुबह दे नाल अज दी वीडियो दा आगाज़ करने आ। सारे दोस्तां नूं सलाम दुआ तो बाद कुछ गल्लां जनाब तुहाडे गोशगुजार करनियां ने। जिस तरह कि तुहानूं पता है कि इस वेले मुल्की हालात जिहड़े ने ना ਉਹ बड़े नाजुक दौर ਦੇ ਵਿੱਚ गुजरन डे ने। ਸਾਡਾ ਹਮਸਾਇਆ ਮੁਲਕ ਭਾਰਤ ਜਿਹੜਾ ਇਸ ਵੇਲੇ ਜੰਗੀ ਜਨੂਨ ਦੇ ਵਿੱਚ ਮੁਬਤਲਾ ਵੇ, ਜਿਹਦੇ ਸਿਰ ਦੇ ਉੱਤੇ ਜੰਗ ਦਾ ਭੂਤ ਜਿਹੜਾ ਨਾ ਉਹ ਸਵਾਰ ਹੋਇਆ ਵੇ। ਤੇ ਅਲਹਮਦੁਲਿਲਾ ਪਰਸੋਂ ਅਸਾਂ ਉਹਨਾਂ ਦਾ ਉਹ ਭੂਤ ਉਤਾਰਿਆ, ਥੋੜੀ ਸਾਰੀ ਅਕਲ ਜਿਹੜੀ ਉਹ ਟਿਕਾਣੇ ਆਈ ਹੈ। ਤੇ ਇਨਸ਼ਾਅੱਲਾ ਤੁਹਾਡੇ ਨਾਲ ਤਫਸੀਲਨ ਗੱਲ ਜਿਹੜੀ ਹੈ ਨਾ ਉਹ ਆਪਣੀ ਵੀਡੀਓ ਦੇ ਵਿੱਚ ਕਰਨੇ। ਮੇਰੇ ਨਾਲ ਜੁੜੇ ਰਹੀਓ ਜੇ। ਇਨਸ਼ਾਅੱਲਾ ਅੱਜ ਦੀ ਵੀਡੀਓ ਜਿਹੜੀ ਹੈ ਨਾ ਉਹਦਾ ਤੁਹਾਨੂੰ ਬੜਾ ਮਜ਼ਾ ਆਏਗਾ ਇਨਸ਼ਾਅੱਲਾ। ਜਿਸ ਤਰ੍ਹਾਂ ਕਿ ਸਾਰੇ ਪਾਕਿਸਤਾਨੀਆਂ ਨੂੰ ਪਤਾ ਵੇ ਕਿ ਬਾਰਡਰ ਦੇ ਉੱਪਰ ਜਿਹੜੇ ਹਾਲਾਤ ਨੇ ਨਾ ਉਹ ਬੜੇ ਖ਼ਰਾਬ ਨੇ। ਇੰਡੀਆ ਨੇ ਰਾਤ ਦੀ ਤਾਰੀਖੀ ਦੇ ਵਿੱਚ ਪਾਕਿਸਤਾਨ ਦੇ ਉੱਪਰ ਕੀਤਾ ਹਮਲਾ। ਸ਼ਕਰਗੜ੍ਹ ਸੈਕਟਰ ਦੇ ਉੱਪਰ ਸਿਆਲਕੋਟ, ਬਹਾਵਲਪੁਰ, ਅਹਿਮਦਪੁਰ ਸ਼ਰਕੀਆ, ਮੁਰੀਦਕੇ, ਕੋਟਲੀ ਲੋਹਾਰਾ, ਸਭ ਮੁਖਤਲਿਫ ਜਗ੍ਹਾ ਦੇ ਉੱਤੇ ਨਾ ਬੁਜ਼ਦਲਾਨਾ ਹਮਲਾ ਕੀਤਾ। ਔਰ ਉਹਦਾ ਭਰਪੂਰ ਜਵਾਬ ਪਾਕ ਫੌਜ ਨੇ ਦਿੱਤਾ। ਤੁੰਨ ਕੇ ਵੀ ਰੱਖ ਦਿੱਤਾ ਤੇ ਮੁੰਨ ਕੇ ਵੀ ਰੱਖ ਦਿੱਤਾ। ਤੇ ਮੰਜੀ ਪੂਰੀ ਠੋਕੀ ਹੈ ਜਨਾਬ। ਜਿਹੜੀ ਮੰਜੀ ਢਿੱਲੀ ਵੀ ਹੋਈ ਸੀ ਉਹ ਕੱਸੀ ਵੀ ਹੈ। ਤੇ ਜਿਹੜੇ ਜਨਾਬ ਟੁੱਟ ਭੱਜ ਗਏ ਸੀ ਉਹਨੂੰ ਸਹੀ ਤਰ੍ਹਾਂ ਠੋਕ ਵਜਾ ਕੇ ਵਾਪਸ ਕੀਤੀ ਹੈ। ਤੇ ਇੰਡੀਆ ਦੇ 4 ਰਾਈਫਲ ਜਿਨ੍ਹਾਂ ਦੇ ਬੜਾ ਉਹਨਾਂ ਨੂੰ ਮਾਣ ਸੀ ਜਨਾਬ, ਹਮਨੇ ਰਾਈਫਲ ਖਰੀਦ लिए, हम पाकिस्तान को तबाह बर्बाद कर देंगे। जनाब पूरा नाकल ਦਾ ਉਹਨਾਂ ਨੂੰ ਵਜਾ ਕੇ ਭੇਜਿਆ। 4 ਰਾਈਫਲ ਜਿਹੜੇ ਨੇ ਨਾ ਉਹ ਇੰਡੀਆ ਦੇ ਅਸਾਂ ਤਬਾਹ ਕਰ ਦਿੱਤੇ। 229 ਮੱਗ ਜਿਹੜੇ ਨੇ ਉਹ ਤਬਾਹ ਕੀਤੇ ਨੇ। ਡਰਾਉਨ ਨੂੰ ਤਬਾਹ ਕੀਤਾ ਵੇ। ਚੈੱਕ ਪੋਸਟਾਂ ਤੇ ਦੂਸਰੀ ਚੀਜ਼ਾਂ ਜਿਹੜੀਆਂ ਨਾ ਉਹਨਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਨਾ। ਰਾਤ ਦੀ ਤਰੀਕ 'ਚ ਪੂਰੀ ਪਾਕਿਸਤਾਨੀ ਆਵਾਮ ਸੁੱਤੀ ਜਨਾਬ। ਤੇ ਉਹਨਾਂ ਨੂੰ ਪਤਾ ਸੀ ਆਰਮੀ ਵੀ ਜਿਹੜੀ ਨਾ ਸੱਤੂ ਪੀ ਕੇ ਸੁੱਤੀ ਹੈ, ਪਰ ਉਹਨਾਂ ਨੂੰ ਨਹੀਂ ਪਤਾ ਵਤਨ ਦੇ ਰਖਵਾਲੇ ਸੌਂਦੇ ਨਹੀਂ, ਉਹ ਹਰ ਵੇਲੇ ਚੁਕੰਨੇ ਰਹਿੰਦੇ ਨੇ। ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਜ਼ ਦੇ ਉੱਤੇ ਆਓ, ਬਹਿ ਕੇ ਗੱਲਬਾਤ ਕਰਨੇ ਆ, ਕੀ ਤੁਹਾਨੂੰ ਪਰੇਸ਼ਾਨੀ ਹੈ। ਅਸਲ ਦੇ ਵਿੱਚ ਇੰਡੀਆ ਨਹੀਂ ਚਾਹੁੰਦਾ ਕਿ ਪਾਕਿਸਤਾਨ ਤਰੱਕੀ ਕਰੇ। ਤੇ ਅਸੀਂ ਕਦੀ ਇਹ ਸੋਚ ਨਹੀਂ ਰੱਖੀ ਉਹਦੇ ਬਾਰੇ ਵਿੱਚ ਕਿ ਅਸੀਂ ਇੰਡੀਆ ਨੂੰ ਜਨਾਬ ਨੀਚਾ ਦਿਖਾਈਏ, ਅਸੀਂ ਇੰਡੀਆ ਨੂੰ ਡੀਗ੍ਰੇਡ ਕਰੀਏ ਜਾਂ ਉਹਦੇ ਖਿਲਾਫ ਮਨਸੂਬੇ ਬਣਾਈਏ। ਤੁਸੀਂ ਆਪਣੀ ਕਮਾ ਕੇ ਖਾਂਦੇ ਹੋ, ਅਸੀਂ ਆਪਣੀ ਕਮਾ ਕੇ ਖਾਂਦੇ ਹਾਂ। ਉਹ ਯਾਰ ਤੁਹਾਨੂੰ ਕਾਹਦੀ ਤਕਲੀਫ ਹੈ? ਅਗਰ ਕੋਈ ਮੁਲਕ ਤਰੱਕੀ ਕਰਦਾ, ਕੋਈ ਮੁਲਕ ਅੱਗੇ ਵੱਧਦਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਪੈਰ ਖਿੱਚਣੇ ਸ਼ੁਰੂ ਕਰ ਦਈਏ। ਤੇ ਫਿਰ ਜਦੋਂ ਅਸਾਂ ਜੀ ਹਮਲਾ ਕੀਤਾ ਨਾ, ਤੇ ਜਨਾਬ ਫਿਰ ਨਿਕਲ ਗਿਆ ਚੀਕਾਂ। ਫਿਰ ਜਨਾਬ ਮਾਰੀ ਵੀ ਅਮਰੀਕਾ ਨੂੰ ਆਵਾਜ਼, ਦੂਜੇ ਮੁਲਕਾਂ ਨੂੰ, ਰੂਸ ਨੂੰ ਮਾਰੀਗਾ ਮੈਨੂੰ ਬਚਾ ਲਓ, ਮੈਂ ਮਰ ਚੱਲਾ ਜੇ। ਤੇ ਜੇ ਤੂੰ ਪਹਿਲਾਂ ਹੀ ਅਮਨ ਦਾ ਦਾਈ ਹੁੰਦਾ ਤੇ ਕੰਮ ਚੰਗਾ ਨਹੀਂ ਸੀ। ਤੇਰੀ ਜਿਹੜੀ ਸਰਕਾਰ ਹੈ ਮੋਦੀ, ਇਹਨੂੰ ਤੇ ਅਕਲ ਹੀ ਕੋਈ ਨਹੀਂ ਹੈ। ਇਹਨੂੰ ਇਹ ਨਹੀਂ ਪਤਾ ਕਿ ਯਾਰ ਮੇਰੀ 1 ਅਰਬ ਤੇ 25-26 ਕਰੋੜ ਆਵਾਮ ਹੈ, ਤੇ ਜੇ ਮਰ ਗਈ ਤੇ ਮੁਲਕ 'ਚ ਕੀ ਪਿੱਛੇ ਬਚੇਗਾ। ਤੇ ਜੇ ਅਗਰ ਸਾਡੀ ਤਾਂ ਬਈ ਹੈ ਹੀ 25-26 ਕਰੋੜ ਆਵਾਮ ਹੈ,
ਹੋਇਆ ਜਾਂਦੇ ਜਾਏ ਇਹਨਾਂ ਦੇ ਵਿੱਚ ਜਹਾਜ਼ ਦਾ ਜਜ਼ਬਾ, ਇਹਨਾਂ ਨੂੰ ਪਤਾ ਹੈ ਮਰ ਗਏ ਤੇ ਸਿੱਧੇ ਸ਼ਹੀਦ ਜੰਨਤ 'ਚ ਰੱਬ ਦੇਗਾ। ਪਰ ਤੁਸੀਂ ਵੇਖੋ ਕਿ ਤੁਹਾਡੀ ਇੰਨੀ ਆਵਾਮ ਜਿਹੜੀ ਹੈ ਉਹ ਤਬਾਹੋ ਬਰਬਾਦ ਹੋ ਗਈ, ਤੁਹਾਡਾ ਇੰਨਾ ਮੁਲਕ ਤਬਾਹੋ ਬਰਬਾਦ ਹੋ ਗਿਆ, ਤੇ ਤੁਸੀਂ ਕਿੱਧਰ ਜਾਣਾ ਵੇ? ਫਿਰ ਤੁਹਾਡਾ ਭਗਵਾਨ ਹੀ ਜਿਹੜਾ ਨਾ ਉਹ ਹੀ ਜਨਾਬ ਤੁਹਾਡਾ ਵਾਲੀ ਵਾਰਸ ਹੈ। ਤੇ ਸਾਡੇ ਵਿੱਚ ਨਾ ਈਮਾਨੀ ਜਜ਼ਬਾ ਬੜਾ ਜ਼ਿਆਦਾ ਗੱਲ ਦੇ ਵਿੱਚ ਰੱਖਿਓ ਜੀ। ਔਰ ਯਾਰ ਅਸੀਂ ਚਾਹੁੰਦੇ ਹਾਂ, ਅਸੀਂ ਹਮਸਾਏ ਹਾਂ ਇੱਕ ਅੱਛੀ ਮਿਸਾਲ ਕਾਇਮ ਕਰੀਏ। ਉਹ ਦੂਜਿਆਂ ਮੁਲਕਾਂ ਨੂੰ ਵੇਖੋ, ਯੂਰਪ ਨੂੰ ਵੇਖੋ, ਅਰਬ ਨੂੰ ਵੇਖੋ, ਕਿੱਥੇ ਸਰਹੱਦਾਂ ਨਜ਼ਰ ਆਉਂਦੀਆਂ ਜੇ। ਉਹ ਇੱਕ ਛੋਟੀ ਜਿਹੀ ਪੱਟੀ ਲਾਈ ਹੈ, ਆਉਂਦੇ ਜਾਂਦੇ ਨੇ ਇੱਕ ਦੂਜੇ ਵੱਲ, ਬੜੇ ਜਨਾਬ ਆਪਣਾ ਪੁਰਸਕੂਨ ਰਹਿੰਦੇ ਨੇ। ਉਹ ਲੋਕ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ ਤੇ ਅਸੀਂ ਜੰਗਾਂ ਦੇ ਵਿੱਚ ਆਪਣੇ ਆਪ ਨੂੰ ਤਬਾਹ ਕਰਨੇ ਹਾਂ। ਵੇਖੋ ਤੁਸੀਂ ਸਾਡੇ ਮਸਾਏ ਹੋ, ਸਾਨੂੰ ਤੁਹਾਡਾ ਪੂਰਾ ਅਹਿਸਾਸ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੀਆਂ ਤੇ ਤੁਹਾਡੀਆਂ ਮਿਸਾਲਾਂ ਦੇਣ, ਪਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਮੁਸਲਮਾਨ ਮੁਲਕ ਆਪਣੇ ਪੜੋਸੀ ਮੁਲਕ ਦੇ ਨਾਲ ਬੜੇ ਪਿਆਰ ਮੁਹੱਬਤ ਤੇ ਅਮਨ ਦੇ ਨਾਲ ਰਹੀਏ। ਤੁਸੀਂ ਅਮਨ ਨੂੰ ਤਬਾਹ ਕਰਦੇ ਹੋ, ਅਸੀਂ ਅਮਨ ਨੂੰ ਪ੍ਰਵਾਨ ਚੜ੍ਹਾਉਂਦੇ ਹਾਂ। ਜਿਹੜੀ ਕੋਈ ਮਸਲਾ ਮਸਾਇਲ ਹੋਏ, ਕੋਈ ਪਰੇਸ਼ਾਨੀ ਹੋਏ, ਤੇ ਬਹਿ ਕੇ ਉਹਨੂੰ ਹੱਲ ਕੀਤਾ ਜਾਂਦਾ ਹੈ। ਤੋਪਾਂ ਕੱਢ ਕੇ, ਜੰਗੀ ਜਨੂਨ ਸਵਾਰ ਕਰਕੇ ਇਹਦੇ ਨਾਲ ਦਾ ਹੱਲ ਨਹੀਂ। ਕਾਕਾ ਜ਼ਰਾ ਸੋਚ, ਉਹ ਜਿਹੜੇ ਯੂਰਪ ਵੱਲ ਤੂੰ ਜਾਂਦਾ, ਤੈਨੂੰ ਉੱਥੋਂ ਦੇ ਲੋਕਾਂ ਦਾ ਪਤਾ ਨਹੀਂ ਲੱਗਦਾ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਨੇ। ਤੂੰ ਲਾ ਦੇਣਾ ਆਪਣੇ ਜਨਾਬ ਮੀਡੀਆ ਨੂੰ ਅੱਗੇ, ਉਹ ਕਦੀ ਇੱਧਰ ਨੂੰ ਦੌੜ ਲਾਉਂਦੇ ਨੇ, ਕਦੀ ਇੱਧਰ ਨੂੰ ਦੌੜ ਲਾਉਂਦੇ ਨੇ। ਇਸ ਤਰ੍ਹਾਂ ਜਨਾਬ ਭੈਚੋ ਇਹਨਾਂ ਨੇ ਜਨਾਬ ਇੰਝ ਹੀ ਜਿਹੜਾ ਨਾ ਪਾਕਿਸਤਾਨ ਫਤਹ ਕਰ ਲੈਣਾ ਵੇ। ਭਾਈ ਇੰਝ ਨਹੀਂ ਹੁੰਦੇ, ਦੌੜਾ ਲਾ ਕੇ ਬੋਲਣ ਦੇ ਨਾਲ, ਜ਼ੋਰ ਲਾ ਕੇ ਗਲਾ ਪਾੜਨ ਦੇ ਨਾਲ ਜਿਹੜਾ ਨਾ ਅਗਰ ਫਤਹ ਮਿਲਣੀਆਂ ਸ਼ੁਰੂ ਹੋ ਗਈਆਂ ਨਾ ਤੇ ਜਨਾਬ ਅਸੀਂ ਵੀ ਪਾੜ ਸਕਨੇ ਹਾਂ। ਹਮੇਸ਼ਾ ਫਤਹ ਕਰਨਾ ਜੇ ਨਾ ਤੇ ਦੂਸਰਿਆਂ ਦੇ ਦਿਲਾਂ ਨੂੰ ਕਰੋ, ਦੂਸਰਿਆਂ ਦੇ ਪਿਆਰ ਨੂੰ ਜਿੱਤੋ। ਇਹ ਨਫ਼ਰਤਾਂ ਨਾ ਫੈਲਾਓ, ਨਫ਼ਰਤਾਂ ਫੈਲਾਉਣ ਦੇ ਨਾਲ ਮੁਲਕ ਤਰੱਕੀ ਨਹੀਂ ਕਰਦੇ। ਆਖਰ ਤੇ ਜੀ ਪੈਗਾਮ ਤੁਹਾਨੂੰ ਇਹ ਹੀ ਹੈ ਕਿ ਸੁਧਰ ਜਾਓ। ਜੰਗਾਂ ਦੇ ਵਿੱਚ ਕੋਈ ਫਾਇਦਾ ਨਹੀਂ ਜੇ, ਜੰਗਾਂ ਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ। ਤੁਹਾਡਾ ਵੀ ਨੁਕਸਾਨ ਹੈ, ਸਾਡਾ ਵੀ ਨੁਕਸਾਨ ਹੈ। ਤੇ ਜੇ ਤੁਸੀਂ ਸਮਝ ਗਏ ਤੇ ਤੁਹਾਡੀ ਵੀ ਜ਼ਿੰਦਗੀ ਪੁਰਸਕੂਨ ਤੇ ਸਾਡੀ ਵੀ ਪੁਰਸਕੂਨ। ਬਾਰਡਰਾਂ ਦੇ ਉੱਤੇ ਅਮਨ ਕਾਇਮ ਕਰਨਾ ਚਾਹੀਦਾ ਹੈ, ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਨਾ ਚਾਹੀਦਾ ਹੈ। ਹਰ ਵੇਲੇ ਤੁਸੀਂ ਯਉਂ ਤੇ ਵਾਵੋਂ ਲਾਈ ਰੱਖੀ, ਇਹ ਛੱਡ ਦੇਵੋ। ਸ਼ੈਤਾਨ ਮੁਲਕ ਜਿਹੜੇ ਨੇ ਉਹਨਾਂ ਦੇ ਉੱਤੇ ਨਾ ਚੱਲੋ, ਉਹਨਾਂ ਦੇ ਕਹਿਣ 'ਤੇ ਨਾ ਚੱਲੋ। ਉਹਨਾਂ ਨੇ ਕਹਿਣਾ ਕਿ ਮਰਨ ਲੜਨ ਨਾ ਪੁੱਛ, ਸਾਡੇ ਤੇ ਅਸਲੇ ਵਿਕਣ, ਸਾਡੀ ਤੇ ਆਪਣਾ ਮਾਰਕੀਟ ਜਿਹੜੀ ਉਹ ਅੱਛੀ ਰਹੇ। ਲੇਕਿਨ ਸਾਨੂੰ ਆਪ ਹੀ ਹੋਸ਼ ਦੇ ਨਾਲ ਲੈਣੇ ਚਾਹੀਦੇ ਨੇ। ਅਮਨ ਦੇ ਨਾਲ, ਪਿਆਰ ਮੁਹੱਬਤ ਦੇ ਨਾਲ ਰਹੀਏ। ਦੁਨੀਆ ਸਾਡੀਆਂ ਮਿਸਾਲਾਂ ਦੇਵੇ, ਸਾਡੇ ਗੀਤ ਗਾਏ। ਉਮੀਦ ਕਰਾਂਗੇ ਮੇਰੀ ਅੱਜ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਅਗਰ ਅੱਜ ਦੀ ਵੀਡੀਓ ਲੱਗੇ ਅੱਛੀ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣੀ ਹੈ। ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ बर वक्त ਪਹੁੰਚਦੀ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।